ਵਰਕਿੰਗ ਬਿਜ਼ਨਸ ਦੇ ਵਿੱਚ ਤਾਂ ਬਿਲਕੁਲ ਅੱਜ ਦੀ ਦਿਹਾੜੀ ਜਿਹੜੀ ਆ ਇਹ ਬੜੀ ਭਾਰੀ ਹੈਗੀ ਆ, ਕਿਉਂਕਿ ਅੱਜ ਜਿਹੜਾ ਹੂੰ। ਆਪਣਾ ਸਿਸਟਮ ਹੈਗਾ ਆ, ਪਿਛਲਾ ਜਿਹੜਾ ਰਜਿਸਟ੍ਰੇਸ਼ਨ ਸਿਸਟਮ ਆ, ਮੋਟਸ ਵਾਲਾ? ਬਹੁਤ ਦੇਰ ਤੋਂ ਚੱਲਿਆ ਆ ਰਿਹਾ। ਰਜਿਸਟ੍ਰੇਸ਼ਨ ਦਾ ਸਿਸਟਮ ਜਿਹੜਾ ਅੱਜ ਸ਼ਾਮ ਨੂੰ 5 ਵਜੇ ਆਪਣੇ ਵੈਸਟ ਕੋਸਟ ਟਾਈਮ ਤੇ 8 ਵਜੇ ਈਸਟ ਕੋਸਟ ਟਾਈਮ ਤੇ ਇਹਨੇ ਸਨਸੈਟ ਹੋ ਜਾਣਾ ਆ। ਸੋ ਨਵਾਂ ਸਿਸਟਮ ਜਿਹੜਾ ਉਹ ਲਾਗੂ ਹੋਣਾ ਆ। ਸੋ ਉਹਦੇ ਲਈ ਅੱਜ ਇੱਕ ਲਾਸਟ ਦਿਨ ਹੈਗਾ ਆ। ਵੈਸੇ ਤਾਂ ਕੱਲ ਵੀ ਸਾਰਾ ਦਿਨ ਅਸੀਂ ਇਹੋ ਹੀ ਕੰਮ ਸਾਰਾ ਕਰਦੇ ਰਹੇ ਹਾਂ, ਸਾਰਾ ਦਿਨ ਕੀ ਜਿਹੜੀਆਂ ਠੀਕ ਹੈ। ਕਾਲਸ ਆ ਲੈਣੀਆਂ ਤੇ ਜਿਹੜੇ ਸਿਸਟਮ ਨੂੰ ਲੌਗਇਨ ਕਰਨਾ, ਅਪਡੇਟ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਦੇ ਰਹੇ ਆ ਕਿ ਸਿਸਟਮ FMCSA ਦਾ ਜਿਹੜਾ ਪੋਰਟਲ, ਜਿਹੜਾ ਐਗਜ਼ਿਸਟਿੰਗ ਪੋਰਟਲ ਹੈ ਇਸ ਵੇਲੇ ਕਾਫੀ ਸਲੋ ਚੱਲ ਰਿਹਾ ਹੈਗਾ। ਸੋ ਇਸ ਕਰਕੇ ਪਲੀਜ਼ ਬੀ ਪੇਸ਼ੈਂਟ ਜੇ ਤੁਸੀਂ ਲੌਗਇਨ ਕਰਕੇ ਟਰਾਈ ਕਰ ਰਹੇ ਆ, ਪਰ ਮੇਕ ਸ਼ੋਰ ਤੁਸੀਂ ਇੰਨਾ ਜ਼ਰੂਰ ਕਰ ਲਿਓ ਕਿ ਇੱਕ ਵਾਰੀ ਲੌਗਇਨ ਕਰਕੇ ਆਪਣਾ ਚੈੱਕ ਕਰ ਲਿਓ ਕਿ ਤੁਹਾਡੀ ਜਿਹੜੀ ਈਮੇਲ ਐਡਰੈਸ ਆ, ਤੁਹਾਡੇ ਜਿਹੜੇ ਸਾਰੇ ਕੰਟੈਕਟਸ ਆ, ਸਾਰਾ ਕੁਛ ਆ ਉਹ ਸਹੀ ਹੈਗਾ। ਸੋ ਉਹਦੇ ਨਾਲ ਕੀ ਜਿਹੜਾ ਨਵਾਂ ਸਿਸਟਮ ਹੈਗਾ ਉਹਦੇ ਵਿੱਚ ਜਦੋਂ ਤੁਸੀਂ ਕਲੇਮ ਕਰਨਾ ਹੈਗਾ ਆ ਆਪਣਾ ਅਕਾਊਂਟ, ਤੇ ਉਦੋਂ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਕਿਉਂਕਿ ਜੇ ਤੁਸੀਂ ਇਹ ਚੀਜ਼ ਨਹੀਂ ਕੀਤੀ, ਤੁਹਾਡੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਉਹ 'ਚ ਠੀਕ ਨਹੀਂ ਹੈਗੀ, ਤੇ ਇਸ ਤੋਂ ਬਾਅਦ ਅੱਜ ਸ਼ਾਮ ਨੂੰ 5 ਵਜੇ ਤੋਂ ਬਾਅਦ ਵੈਸਟ ਕੋਸਟ ਟਾਈਮ ਤੋਂ ਤੁਹਾਨੂੰ ਫਿਰ ਹਰ ਇੱਕ ਚੀਜ਼ ਜਿਹੜੀ ਆ ਉਹ ਮੈਨੂਅਲੀ FMCSA ਨੂੰ ਕਾਲ ਕਰਕੇ ਮੈਨੂਅਲੀ ਆਇਡੈਂਟੀਟੀ ਜਿਹੜੀ ਆ ਵੈਰੀਫਿਕੇਸ਼ਨ ਤੁਹਾਡੇ ਬਿਜ਼ਨਸ ਦੀ, ਇਹ ਸਾਰਾ ਕੁਝ ਜਿਹੜਾ ਮੈਨੂਅਲੀ ਕਰਨਾ ਪੈਣਾ ਆ, ਤਾਂ ਜਾ ਕੇ ਤੁਹਾਡਾ ਅਕਾਊਂਟ ਜਿਹੜਾ ਉਹ ਵਰਕਿੰਗ ਹੋਣਾ ਆ। ਤੇ ਇਹਦੇ ਨਾਲ ਜਿਹੜੇ ਨਵੇਂ ਅਕਾਊਂਟ ਆ ਰਹੇ ਹੈਗੇ ਆ ਰਾਜਕਰਨ, ਉਹਨਾਂ ਦੇ ਵਿੱਚ ਹੋਰ ਵੀ ਚੀਜ਼ਾਂ ਜਿਹੜੀਆਂ ਕਹਿਤੀਆਂ ਗਈਆਂ ਕਿ ਜੇ 90 ਡੇਜ਼ ਤੱਕ ਤੁਸੀਂ ਆਪਣਾ ਅਕਾਊਂਟ ਨੂੰ ਨਹੀਂ ਮਤਲਬ ਕਿ ਲੌਗਇਨ ਕਰਦੇ ਤੇ ਉਹ ਇਨਐਕਟੀਵੇਟ ਹੋ ਜਾਊਗਾ, ਤੇ ਆਫਟਰ 12 ਮੰਥਸ ਉਹ ਜਿਹੜਾ ਆ ਬੰਦ ਹੋ ਜਾਊਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਾਫੀ ਜ਼ਰੂਰੀ ਹੈਗੀਆਂ। ਹੁਣ ਅੱਜ ਦੀ ਤਰੀਕ ਆ, ਅੱਜ ਦੇ ਵਿੱਚ ਜੇ ਤੁਸੀਂ ਨਹੀਂ ਕੀਤਾ ਹੈਗਾ ਤਾਂ ਪਲੀਜ਼ ਆਪਣੇ ਅਕਾਊਂਟ 'ਚ ਲੌਗਇਨ ਜ਼ਰੂਰ ਕਰ ਲਿਓ। ਲੌਗਇਨ ਕਰਕੇ ਆਪਣੀ ਸਾਰੀ ਇਨਫੋਰਮੇਸ਼ਨ ਦੇਖ ਲਿਓ, ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਪਡੇਟਸ ਆਉਣਗੀਆਂ ਉਹ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ। ਤੇ ਰਾਜਕਰਨ, ਅੱਜ ਇੱਕ ਹੋਰ ਬਹੁਤ ਵੱਡਾ ਜਿਹੜਾ ਗੱਲ ਹੋਈ ਹੈਗੀ ਆ ਕਿ ਮੌਂਟਗੋਮਰੀ ਵਰਸਸ ਖਾਰਬ ਟਰਾਂਸਪੋਰਟੇਸ਼ਨ 2 LLC ਦੇ ਜਿਹੜੀ ਆਈ ਆ ਉਹਦੀ ਸੁਪਰੀਮ ਕੋਰਟ ਦੀ ਰੂਲਿੰਗ ਆਈ ਆ। ਉਹ ਅੱਛਾ, ਆਪਾਂ ਇਸ ਰੂਲਿੰਗ ਵੱਲ ਨੂੰ ਵੱਧਦੇ ਆ। ਮੈਂ ਇੱਕ ਦੋ ਜਿਹੜੇ ਕੁਐਸਚਨ ਮੋਟਸ ਨੂੰ ਲੈ ਕੇ ਆਪਾਂ ਪਹਿਲਾਂ ਜਿਹੜੀ ਥੋੜੀ ਜੀ ਗੱਲ ਕਰ ਲਈਏ, ਫਿਰ ਆਪਾਂ ਰੂਲਿੰਗ ਵਾਲੇ ਪਾਸੇ ਵੀ ਗੱਲ ਕਰਦੇ ਆ। ਨਾਲੇ ਜੇ ਸਰੋਤਿਆਂ ਨੂੰ ਵੀ ਕੋਈ ਕੁਐਸਚਨ ਹੋਇਆ ਉਹ ਵੀ ਕਾਲ ਕਰ ਸਕਦੇ ਹੋ, ਉਹ ਵੀ ਜਿਹੜੇ ਕਾਲ ਕਰ ਸਕਦੇ ਆ। ਸੋ ਜਿੱਦਾਂ ਤੁਸੀਂ ਕਿਹਾ ਵੀ ਸਿਸਟਮ ਥੋੜਾ ਜਿਹਾ ਸਲੋ ਚੱਲ ਰਿਹਾ, ਤੇ ਇਹ ਸਾਰੇ ਪਾਸੇ ਹੀ ਇਦਾਂ ਦੁਨੀਆ 'ਚ ਹੀ ਇਹ ਦਸਤੂਰ ਆ ਰਮਨ ਜੀ, ਵੀ ਜਦੋਂ ਲਾਸਟ ਡੇਟ ਹੁੰਦੀ ਉਦੋਂ ਹੀ ਸਾਰਿਆਂ ਨੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਜਾਣਾ ਹੁੰਦਾ ਆ। ਸੋ ਇਹ ਚੀਜ਼ ਦੇ ਲਈ ਜਿਹੜਾ ਪੁਰਾਣਾ ਸਿਸਟਮ ਆ ਉਹ 'ਚੋਂ ਇਹਨੂੰ ਲਈ ਕਿ ਟਰਾਂਸਫਰ ਹੋਣਾ ਆ, ਉਸ ਸੇਮ ਲੌਗਇਨ ਦੇ ਨਾਲ ਹੀ ਹੋ ਜਾਣਾ ਹੈ ਜਾਂ ਨਵਾਂ ਬਣਾਉਣਾ ਪੈਣਾ ਹੈ? ਨਹੀਂ, ਸਾਰਾ ਕੁਝ ਸੇਮ ਹੀ ਰਹਿਣਾ ਆ। ਤੁਹਾਡਾ ਲੌਗਇਨ ਸੇਮ ਰਹਿਣਾ, ਐਵਰੀਥਿੰਗ ਸੇਮ ਰਹਿਣੀ ਆ, ਤੁਹਾਡੀ ਇਨਫੋਰਮੇਸ਼ਨ ਸੇਮ ਰਹਿਣੀ ਆ। ਸਿਸਟਮ ਚੇਂਜ ਹੋ ਜਾਣਾ ਆ, ਕਿਉਂਕਿ ਸਿਸਟਮ ਦੇ ਵਿੱਚ ਜਿਹੜੀ ਦੇਖੋ ਰਾਜਕਰਨ, ਸਾਰਿਆਂ ਨਾਲੋਂ ਵੱਡੀ ਜਿਹੜੀ ਪ੍ਰੋਬਲਮ ਸੀਗੀ ਇਸ ਵੇਲੇ ਉਹ ਕੀ ਸੀਗੀ ਕਿ ਇਸ ਸਿਸਟਮ ਦੇ ਵਿੱਚ ਇੱਕੋ ਹੀ ਲੌਗਇਨ ਹੁੰਦਾ ਸੀਗਾ, ਜਿਹਨੂੰ ਪਰਮਿਟਸ ਵਾਲੇ ਵੀ ਯੂਜ਼ ਕਰਦੇ ਸੀਗੇ, ਹੋਰ ਵੀ ਜਿਹੜੇ ਬੰਦੇ ਸੀਗੇ ਯੂਜ਼ ਕਰਦੇ ਸੀਗੇ, ਚਾਹੇ ਕੰਪਨੀਆਂ ਸੀਗੀਆਂ, ਚਾਹੇ ਉਹਨਾਂ ਦੇ ਕੋਈ ਏਜੰਟ ਸੀਗੇ, ਕੋਈ ਵੀ ਸੀਗਾ, ਹਰ ਇੱਕ ਬੰਦਾ ਇਹੋ ਹੀ ਆਪਾਂ ਹਮੇਸ਼ਾ ਸੁਣਿਆ ਕਿ ਮੇਰੀ ਈਮੇਲ ਲੈ ਲਓ, ਮੇਰਾ ਪਾਸਵਰਡ ਲੈ ਲਓ, ਮੇਰਾ ਚੇਂਜ ਕਰ ਦਿਓ। ਜਾਂ ਤੁਸੀਂ ਉੱਥੇ ਕੀ ਹੁੰਦਾ ਸੀਗਾ ਵੀ ਕਈ ਜਿਹੜੀਆਂ ਸਰਵਿਸ ਏਜੰਟ ਹੈਗੇ ਆ, ਚਾਹੇ ਉਹ ਡਰੱਗ ਟੈਸਟਿੰਗ ਆ, ਚਾਹੇ ਉਹ ਕਲੀਅਰਿੰਗ ਹਾਊਸ ਵਾਲੇ ਆ, ਜਾਂ ਚਾਹੇ ਉਹ ਪਰਮਿਟਿੰਗ ਵਾਲੇ ਆ, ਜਿਹੜੇ ਏਜੰਟਸ ਹੁੰਦੇ ਸੀਗੇ ਉਹਨਾਂ ਦੇ ਜਿਹੜੇ ਆ ਕਈ ਵਾਰੀ ਨੰਬਰ ਚੇਂਜ ਕਰ ਦਿੰਦੇ ਸੀਗੇ। ਜਿਹੜਾ ਉਹਨਾਂ ਦਾ ਟੈਕਸਟ ਵਾਲਾ ਨੰਬਰ ਹੈ ਉਹ ਚੇਂਜ ਕਰ ਦਿੰਦੇ ਸੀਗੇ ਕਿ ਤਾਂ ਕਿ ਬਾਰ-ਬਾਰ ਕਸਟਮਰ ਨੂੰ ਕਾਲ ਨਾ ਕਰਨੀ ਪਵੇ, ਉਹ ਕੋਡ ਨਾ ਲੈਣਾ ਪਵੇ। ਕਈ ਵਾਰੀ ਈਮੇਲ ਤੱਕ ਵੀ ਚੇਂਜ ਹੋ ਜਾਂਦੀ, ਨਵੀਆਂ ਈਮੇਲਾਂ ਤੱਕ ਵੀ ਲੋਕਾਂ ਨੇ ਬਣਾ ਕੇ ਤੇ ਉਹਦੇ ਵਿੱਚ ਪਾਤੀਆਂ ਤਾਂ ਕਿ ਉਹਨਾਂ ਨੂੰ ਸਾਈਨ ਇਨ ਕਰਨਾ ਸੌਖਾ ਰਹੇ, ਈਜ਼ੀ ਰਹਿ ਜਾਵੇ ਸਾਰਾ ਕੁਛ ਕਰਨਾ। ਤੇ ਉਹਦੇ ਨਾਲ ਕੀ ਹੁੰਦਾ ਸੀਗਾ ਰਾਜਕਰਨ ਵੀ ਓਨਰ ਦੀ ਇਹ ਇੱਕ ਮਾਸਟਰ ਈਮੇਲ ਹੁੰਦੀ ਸੀ, ਉਹਦੇ ਨਾਲ ਜਿੰਨੇ ਵੀ ਅਪਡੇਟ ਹੁੰਦੇ ਸੀ, ਚੇਂਜਸ ਹੁੰਦੀਆਂ ਸੀ, ਉਹਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕੌਣ ਚੇਂਜਸ ਕਰ ਰਿਹਾ ਹੈਗਾ, ਕਿਉਂਕਿ ਇੱਕੋ ਹੀ ਲੌਗਇਨ ਹੈਗਾ, ਇੱਕੋ ਹੀ ਚੀਜ਼ ਹੈਗੀ ਆ, ਠੀਕ ਹੈ ਨਾ। ਤੇ ਇਸ ਕਰਕੇ ਇਹ ਜਿਹੜਾ ਹੁਣ ਸਿਸਟਮ ਹੈਗਾ, ਇਹਦੇ ਵਿੱਚ ਜਦੋਂ ਤੁਸੀਂ ਹੁਣ ਨੈਕਸਟ ਮੰਡੇ ਤੋਂ ਜਦੋਂ ਸ਼ੁਰੂ ਹੋਊਗਾ, ਤੇ ਇਹਦੇ ਵਿੱਚ ਜਿਹੜੀ ਚੀਜ਼ ਹੋਊਗੀ ਉਹਦੇ 'ਚ ਹਰੇਕ ਜਿਹੜਾ ਯੂਜ਼ਰ ਹੈਗਾ ਉਹਦਾ ਸੈਪਰੇਟ ਲੌਗਇਨ ਆਪਣਾ ਹੋਊਗਾ।
ਉਹਦੀ ਵੈਰੀਫਿਕੇਸ਼ਨ ਹੋਊਗੀ ਪ੍ਰੋਪਰ ਢੰਗ ਦੇ ਨਾਲ, ਤੇ ਤਾਂ ਕਿ ਉਹ ਉਸ ਰੋਲ ਦੇ ਵਿੱਚ ਉਹਦਾ ਯੂਜ਼ਰ ਲੌਗਇਨ ਜਿਹੜਾ ਉਹ ਬਣੂਗਾ। ਸੋ ਉਹਦੇ ਨਾਲ ਕੀ ਆ ਕਿ ਉਹ ਜਿਹੜੀ ਚੀਜ਼ ਆ, ਕੋਈ ਵੀ ਤੁਹਾਡੇ ਅਕਾਊਂਟ 'ਚ ਚੇਂਜਸ ਕਰ ਰਿਹਾ ਹੈਗਾ, ਕੌਣ ਕਰ ਰਿਹਾ ਹੈਗਾ, ਕਿੱਥੋਂ ਕਰ ਰਿਹਾ ਹੈਗਾ, ਉਹ ਸਾਰੀਆਂ ਚੀਜ਼ਾਂ ਪਤਾ ਲੱਗਣਗੀਆਂ। ਤੇ ਦੂਸਰੀ ਚੀਜ਼ ਆ ਕਿ ਹਰੇਕ ਜਿਹੜਾ ਤੁਹਾਡਾ ਲੌਗਇਨ ਹੋਊਗਾ ਹੁਣ, ਉਹਨੂੰ ਜਿਹੜੀ ਆਈਡੀ ਮੀਆਂ ਕੰਪਨੀ ਹੈਗੀ ਆ, ਜਿਹੜੀ ਕਿ ਆਪਾਂ ਨੂੰ 에ਅਰਪੋਰਟ ਤੇ ਜਾਂਦੇ ਸਮੇਂ ਆਪਣੇ ਜਿਹੜੇ ਫੇਸ ਰੈਕਗਨੀਸ਼ਨ ਦੇ ID.me ਨਾਲ, ਹਾਂਜੀ। ਹਾਂਜੀ, ਉਹ ਜਿਹੜੀ ਆਈਡੀ ਮੀਆਂ ਕੰਪਨੀ ਹੈਗੀ ਆ, ਉਹਦੇ ਥਰੂ ਹੁਣ ਤੁਹਾਡਾ ਜਿਹੜਾ ਰਜਿਸਟ੍ਰੇਸ਼ਨ ਹੋਇਆ ਕਰੇਗੀ। ਤੁਹਾਡੇ ਅਕਾਊਂਟ 'ਚ ਲੌਗਇਨ, ਤੁਹਾਡਾ ਯੂਜ਼ਰ ਲੌਗਇਨਸ, ਤੇ ਜਿਹੜਾ ਮਾਸਟਰ ਲੌਗਇਨ ਹੈਗਾ, ਜਾਂ ਜਿਹੜਾ ਕੰਪਨੀ ਦਾ ਓਨਰ ਦਾ ਲੌਗਇਨ ਹੈਗਾ, ਉਹਦੇ ਨਾਲ ਤੁਸੀਂ ਹੁਣ ਹਰ ਇੱਕ ਬੰਦਾ ਲੌਗਇਨ ਨਹੀਂ ਕਰ ਸਕੇਗਾ। ਹਰ ਇੱਕ ਬੰਦੇ ਨੂੰ ਆਪਣਾ ਆਪਣਾ ਯੂਜ਼ਰ ਅਕਾਊਂਟ ਉਹਦੇ ਵਿੱਚ ਬਣਾਉਣਾ ਪਏਗਾ। ਵੱਖਰੀ ਮਤਲਬ ਭੂਮਿਕਾ ਦਿੱਤੀ ਜਾਵੇਗੀ ਉਹਨਾਂ ਨੂੰ। ਜੀ ਜੀ। ਸੋ ਇਹਦਾ ਬਿਗ ਰੀਜ਼ਨ ਇਹੋ ਹੀ ਆ ਕਿ ਇਹਦੇ ਨਾਲ ਫਰਾਡ ਦੀ ਜਿਹੜੀ ਪ੍ਰੀਵੈਂਸ਼ਨ ਆ, ਉਹ ਜ਼ਰੂਰ ਡੈਫੀਨੇਟਲੀ ਫਰਾਡ ਪ੍ਰੀਵੈਂਸ਼ਨ ਜਿਹੜੀ ਹੋ ਜਾਊਗੀ। ਜਿੱਦਾਂ ਕਿ ਹੁਣ ਬਹੁਤ ਕੰਪਨੀਆਂ ਕਹਿੰਦੀਆਂ ਕਿ ਸਾਡੀ ਇਨਫੋਰਮੇਸ਼ਨ ਚੇਂਜ ਹੋ ਗਈ, ਸਾਨੂੰ ਪਤਾ ਨਹੀਂ ਲੱਗਾ, ਜਾਂ ਸਾਨੂੰ ਕੋਈ ਸਾਡੇ ਨਾਂ ਤੇ ਕੰਮ ਕਰੀ ਜਾਂਦਾ। ਸੋ ਉਹ ਬਹੁਤ ਚੀਜ਼ਾਂ ਜਿਹੜੀਆਂ ਆ ਉਹ ਨਾ ਘਟ ਜਾਣਗੀਆਂ, ਕਰਵ ਆਊਟ ਹੋ ਜਾਣਗੀਆਂ। ਪਰ ਰਮਨ ਜੀ, ਜੇ ਕਿਸੇ ਕੋ ਮਤਲਬ ਉਹ ਯੂਜ਼ਰਨੇਮ ਉਹਨਾਂ ਨੇ ਦਿੱਤਾ ਹੋਇਆ, ਜਾਂ ਉਹ ਈਮੇਲ ਵਗੈਰਾ ਦਿੱਤੀ ਹੋਈ ਆ, ਕੋਈ ਹੋਰ ਬੰਦਾ ਫਿਰ ਇਹਨਾਂ ਦੀ ਥਾਂ ਤੇ ਲੌਗਇਨ ਤਾਂ ਵੀ ਕਰ ਸਕੂਗਾ? ਫਿਰ ਉਹ ਹੁਣ ਮਤਲਬ ਬੇਸਿਕਲੀ ਦੁਰ ਤੋਂ ਇੱਕ ਸਾਰਾ ਕਲੀਨ ਸਲੇਟ ਤੋਂ ਸ਼ੁਰੂ ਕਰਨਾ ਚਾਹੀਦਾ ਸਭ ਨੂੰ। ਨਹੀਂ, ਕਲੀਨ ਸਲੇਟ ਤੋਂ ਹੀ ਹੋਏਗਾ। ਜਿਹੜੇ ਨਵੇਂ ਲਾਗੂ ਹੋਣਗੇ, ਨਵੇਂ ਬਣਨਗੇ, ਉਹਨਾਂ ਦੇ ਤਾਂ ਫੇਸ ਆਈਡੀ ਦੇ ਨਾਲ ਸਾਰਾ ਕੁਝ ਰਜਿਸਟ੍ਰੇਸ਼ਨ ਹੋਣੀ ਹੈ। ਤੁਹਾਡੀ ਫੇਸ ਆਈਡੀ ਦੇ ਨਾਲ ਰਜਿਸਟ੍ਰੇਸ਼ਨ ਹੋਊਗੀ। ਜਸਟ ਈਮੇਲ ਕੋਡ ਜਾਂ ਸੈੱਲਫੋਨ ਕੋਡ ਜਾਂ ਉੱਤੇ ਤੁਹਾਡੀ ਹੁਣ ਰਜਿਸਟ੍ਰੇਸ਼ਨ ਨਹੀਂ ਹੋਣੀ। ਜਿੰਨਾ ਕੁ ਦਾ ਕਿਸੇ ਦਾ ਕੀਤਾ ਹੈ, ਤੁਸੀਂ ਐਗਜ਼ੈਕਟ ਪ੍ਰੋਸੈਸ ਜਿਹੜਾ ਉਹ ਦੱਸਿਓ ਵੀ ਜਿਹਦੀ ਕੰਪਨੀ ਆ, ਜਿਹਦਾ ਨਾਂ ਆ, ਉਸੇ ਦੀ ਹੀ ਆਈਡੀ ਜਿਹੜੀ ਉਹਨਾਂ ਨੇ ਕਨਫਰਮ ਕਰਕੇ ਫਿਰ ਰਜਿਸਟਰ ਹੋਣ ਦੇਣਾ ਹੈ। ਇਹ ਮਤਲਬ ਈਵਨ ਪਰਸਨਲ ਆਇਡੈਂਟੀਟੀ ਵੀ ਜਿਹੜੀ ਆ ਉਹ ਵੀ ਚੈੱਕ ਹੋਣੀ ਆ, ਪਲੱਸ ਉਹਦੇ ਨਾਲ ਬਿਜ਼ਨਸ ਆਇਡੈਂਟੀਟੀ ਵੀ ਚੈੱਕ ਹੋਣੀ ਹੈ। ਜਿਹੜੀ ਬਿਜ਼ਨਸ ਆਇਡੈਂਟੀਟੀ ਆ, ਕਈ ਕੰਪਨੀਜ਼ ਜਿੱਦਾਂ ਕਿ ਆਪਾਂ ਕਹਿ ਰਹੇ ਕਿ ਆਫਸ਼ੋਰ ਕੰਪਨੀਜ਼ ਬੈਠੀਆਂ ਹੈਗੀਆਂ, ਉਹ ਕੰਮ ਕਰ ਰਹੀਆਂ ਹੈਗੀਆਂ ਇੱਥੇ। ਸੋ ਇਸ ਕਰਕੇ ਤੁਹਾਡੀ ਫਿਜ਼ੀਕਲ ਬਿਜ਼ਨਸ ਲੋਕੇਸ਼ਨ, ਬਿਜ਼ਨਸ ਆਇਡੈਂਟੀਟੀ, ਤੁਹਾਡੀ ਇੱਥੇ ਕਾਰਪੋਰੇਸ਼ਨ, ਹਰ ਇੱਕ ਚੀਜ਼ ਜਿਹੜੀ ਆ ਉਹ ਉਹਦੇ ਥਰੂ ਜਾਣੀ ਆ ਚੈਕਿੰਗ ਦੇ, ਤਾਂ ਜਾ ਕੇ ਤੁਹਾਡਾ ਜਿਹੜਾ ਪੀਓ ਬਾਕਸ ਨਹੀਂ ਚੱਲਣਗੇ। ਨੋ, ਪੀਓ ਬਾਕਸ ਤਾਂ ਅੱਗੇ ਵੀ ਇਲੀਗਲ ਸੀਗੇ। ਪੀਓ ਬਾਕਸ ਤਾਂ ਅੱਗੇ ਵੀ ਨਹੀਂ ਚਲਾ ਸਕਦੇ ਸੀਗੇ, ਕਿਉਂਕਿ ਅੱਗੇ ਇਦਾਂ ਹੁੰਦਾ ਸੀਗਾ ਕਿ ਜਿਹੜੇ ਯੂਪੀਐਸ ਦੇ ਐਡਰੈਸਸ ਹੈਗੇ ਆ, ਉਹ ਸਟਰੀਟ ਐਡਰੈਸ ਹੁੰਦਾ ਸੀ, ਤੇ ਅੱਗੇ ਲਿਖਿਆ ਹੁੰਦਾ ਸੀਗਾ ਨੰਬਰ 524। ਉਹ 524 ਬਾਕਸ ਨੰਬਰ ਹੁੰਦਾ ਸੀਗਾ। ਹੁਣ ਅਪਾਰਟਮੈਂਟ ਵੀ ਹੋ ਸਕਦਾ, ਉਹ ਵੀ ਹੋ ਸਕਦਾ, ਪਰ ਉਹ ਜਿਹੜਾ ਯੂਪੀਐਸ ਦਾ ਉਹ ਢੰਗ ਸੀਗਾ, ਉਹ ਹੁਣ ਇੱਥੇ ਰਜਿਸਟ੍ਰੇਸ਼ਨ 'ਚ ਪਹਿਲਾਂ ਵੀ ਨਹੀਂ ਉਹ ਸਹੀ ਸੀਗਾ, ਲੇਕਿਨ ਹੁਣ ਤਾਂ ਬਿਲਕੁਲ ਨਹੀਂ ਗਾ। ਓਕੇ। ਸੋ ਜਿਹਦੀ ਕੰਪਨੀ ਆ, ਜਿਹਦੇ ਨਾਂ ਤੇ ਆ, ਉਹ ਬੰਦੇ ਦੀ ਆਪ ਹੁਲੀਆ ਜਿਹੜਾ ਆ ਉਹ ਚੈੱਕ ਹੋਣਾ ਆ। ਫਿਰ ਉਹ ਜਿੱਦਾਂ ਤੁਸੀਂ ਕਿਹਾ ਵੀ ਉਹ ਫਰਾਡ ਵਾਲਾ ਜਿਹੜਾ ਕੰਮ ਸੀ, ਸਾਡਾ MC ਚੱਕ ਲਿਆ ਉਹਨਾਂ ਨੇ, ਉਹ ਕਰ ਲਿਆ, ਉਹਦੇ ਤੇ ਜ਼ਰੂਰ ਜਿਹੜੀ ਰੋਕ ਲੱਗੂਗੀ। ਪਰ ਇਹ ਆ ਵੀ ਇਸ ਨਾਂ ਦੇ ਉੱਤੇ ਹੁਣ ਸਕੈਮ ਵੀ ਬੜੇ ਹੋਣੇ ਆ, ਉਹ ਵੀ ਜਿਹੜਾ ਬਚ ਕੇ ਜਿਹੜਾ ਉਹ ਚੱਲਿਓ। ਇਹ ਰਾਜਕਰਨ ਬਿਲਕੁਲ ਸਹੀ ਗੱਲ ਕੀਤੀ ਤੁਸੀਂ, ਬਿਲਕੁਲ ਵਧੀਆ ਕੁਐਸਚਨ ਹੈਗਾ ਕਿ ਇਸ ਚੀਜ਼ ਦੇ ਉੱਤੇ ਬਹੁਤ ਜਿਹੜੀਆਂ ਕੰਪਨੀਜ਼ ਆ ਆਲਰੇਡੀ ਐਡਵਰਟਾਈਜ਼ ਕਰ ਰਹੀਆਂ ਕਿ ਨਵੇਂ ਸਿਸਟਮ ਦੇ ਵਿੱਚ ਉਹ ਤੁਹਾਡੀ ਆਹ ਹੈਲਪ ਕਰ ਦੇਣਗੀਆਂ। ਨਵਾਂ ਸਿਸਟਮ ਅਜੇ ਕਿਸੇ ਨੂੰ ਨਹੀਂ ਪਤਾ। ਮੈਂ ਕਲੋਜ਼ਲੀ ਵਾਚ ਕੀਤਾ, ਮੈਂ ਡੈਮੋ ਵਾਚ ਕੀਤੀ ਆ, ਲੇਕਿਨ ਅਜੇ ਤੱਕ ਮੈਨੂੰ ਲਿਟਰਲੀ ਕਿਸੇ ਕੰਪਨੀ ਨੂੰ ਉਹਦਾ ਐਕਸੈਸ ਨਹੀਂ ਹੈਗਾ ਕਿ ਜਿਹੜਾ ਉਹ ਦੇਖ ਸਕੇ ਕਿ ਉਹ 'ਚ ਕੀ ਹੈਲਪ ਕਰ ਸਕਦੀਆਂ, ਕੀ ਨਹੀਂ ਕਰ ਸਕਦੀਆਂ। ਸੋ ਅੱਜ ਹੀ ਮੈਂ ਫੇਸਬੁੱਕ ਦੇ ਉੱਤੇ ਸਵੇਰੇ ਦੇਖਦਾ ਸੀਗਾ ਕਿ ਦੇਰ ਆਰ ਫਿਊ ਕੰਪਨੀਜ਼ ਜਿਹੜੀਆਂ ਆਲਰੇਡੀ ਕਹਿ ਰਹੀਆਂ ਕਿ ਯੂ ਨੀਡ ਹੈਲਪ ਇਨ MOTUS, ਵੀ ਆਰ ਰੈਡੀ ਟੂ ਹੈਲਪ ਯੂ ਐਂਡ ਆਲ ਦੈਟ। ਸੋ ਆਈ ਡੋਂਟ ਥਿੰਕ ਸੋ ਕਿ ਉਹਦੇ ਵਿੱਚ ਅਜੇ ਤੱਕ ਕਿਸੇ ਕੋਲ ਉਹ ਇੰਟਰਫੇਸ ਹੈਗਾ ਆ। ਸੋ ਪਲੀਜ਼, ਜੇ ਤੁਹਾਨੂੰ ਕੋਈ ਵੀ ਕੰਪਨੀ ਰੀਚ ਆਊਟ ਕਰਦੀ ਆ, ਕੋਈ ਵੀ ਕੰਪਨੀ, ਔਰ ਰਾਜਕਰਨ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਕਿ ਇਹਦੇ ਵਿੱਚ ਬਹੁਤ ਜਿਹੜੇ ਸਿਸਟਮ ਆ ਆਪਾਂ ਨੂੰ ਇਸ ਵੇਲੇ ਲੱਗਦੇ ਆ ਕਿ ਕੰਪਲੀਕੇਟਡ ਆ, ਪਰ ਬਹੁਤ ਜਿਹੜੀ ਚੀਜ਼ਾਂ ਹੈਗੀਆਂ ਉਹ ਈਜ਼ੀ ਕੀਤੀਆਂ ਹੈਗੀਆਂ ਤਾਂ ਕਿ ਜਿਹੜਾ ਓਨਰ ਹੈਗਾ ਉਹ ਆਪ ਇਹ ਸਾਰੇ ਕੰਮ ਕਰ ਸਕੇ ਜੇ ਉਹ ਚਾਹੁੰਦਾ ਆ। ਠੀਕ ਹੈ ਨਾ। ਸੋ ਇਹਦੇ ਵਿੱਚ ਕਾਫੀ ਈਜ਼ੀਨੈਸ ਕੀਤੀ ਗਈ, ਕਾਫੀ ਇਹਦੇ 'ਚ ਮਤਲਬ ਕਿ ਉਹਨਾਂ ਨੇ ਓਪਨਨੈਸ ਦਿਖਾਈ ਆ, ਜਿਹਦੇ ਵਿੱਚ ਕਿ ਤੁਸੀਂ ਚੀਜ਼ਾਂ ਜਿਹੜੀਆਂ ਆ ਉਹ ਟੈਕਨੋਲੋਜੀਕਲੀ, ਜੇ ਤੁਸੀਂ ਟੈਕਨੋਲੋਜੀ ਦੇ ਨਾਲ ਥੋੜ੍ਹੇ ਬਹੁਤ ਵਾਸਤਾ ਰੱਖਦੇ ਆ ਤਾਂ ਤੁਸੀਂ ਇਹ ਚੀਜ਼ਾਂ ਬੜੀ ਆਰਾਮ ਦੇ ਨਾਲ ਕਰ ਸਕਦੇ ਆ, ਜਿਹੜੀਆਂ ਚੀਜ਼ਾਂ ਦਾ ਕਿ ਪੀਪਲ ਚਾਰਜ ਅ ਲੋਟ ਆਫ ਮਨੀ। ਅੱਛਾ, ਹੁਣ ਜਿੱਦਾਂ ਜਿਨ੍ਹਾਂ ਦੇ MC ਵਗੈਰਾ ਚੋਰੀ ਹੋਏ ਪਏ ਸੀਗੇ, ਜਿਹੜੇ ਕਹਿੰਦੇ ਵੀ ਸਾਡੇ ਨਾਲ ਆ, ਉਹਨਾਂ ਨੂੰ ਇਹ ਹੁਣ ਮੌਕਾ ਮਿਲ ਜੂਗਾ ਵੀ ਭਾਈ ਉਹ ਬੰਦੇ ਬਾਹਰ ਕਰ ਦਿਓ, ਉੱਤੇ ਆਪਣੀ ਜਿਹੜੀ ਕੰਪਨੀ ਆ ਉਹਨਾਂ ਨੰਬਰਾਂ ਦੇ ਉੱਤੇ
ਉਹਦੇ ਤੇ ਆਪਣਾ ਕੰਟਰੋਲ ਵਾਪਸ ਜਿਹੜਾ ਉਹ ਲੈ ਲਓ। ਯਾਰ ਰਾਜਕਿਰਨ ਹੁਣ ਇੱਕ ਤਾਂ ਚੀਜ਼ ਪੱਕੀ ਆ ਕਿ ਫਰੰਟ ਗੇਟ ਜਿਹੜਾ ਆ ਉਹ ਬੰਦ ਕੀਤਾ ਗਿਆ ਆ। ਫਰੰਟ ਗੇਟ ਦਾ ਜਿਹੜੀ ਚੀਜ਼ ਆ ਕਿ ਐਂਟਰੈਂਸ ਜਿਹੜੀ ਆ ਉਹ ਔਖੀ ਕੀਤੀ ਗਈ ਹੈ, ਐਂਟਰੈਂਸ ਜਿਹੜੀ ਆ ਸਟ੍ਰਿਕਟ ਕਰ ਦਿੱਤੀ ਗਈ ਆ। ਸੋ ਵੰਸ ਦਾ ਤੁਹਾਡੀ ਐਂਟਰੈਂਸ ਜਿਹੜੀ ਆ ਸਟ੍ਰਿਕਟ ਹੋ ਜਾਂਦੀ ਹੈ, ਦੈਨ ਤੁਸੀਂ ਇੰਟਰਨਲ ਕੰਮ ਕਰਦੇ ਆ ਕਿ ਹੁਣ ਸਾਡੇ ਫਰੰਟ ਗੇਟ ਤੋਂ ਤਾਂ ਨਹੀਂ ਬੰਦੇ ਆ ਰਹੇ, ਲੇਕਿਨ ਜਿਹੜੇ ਹੁਣ ਇੱਥੇ ਅੰਦਰ ਆ ਉਹਨਾਂ ਨੂੰ ਹੁਣ ਵਨ ਬਾਏ ਵਨ ਵੀ ਗੋਇੰ ਟੂ ਡੀਲ ਵਿਦ ਦੈਮ, ਉਹਨਾਂ ਨੂੰ ਜਿਹੜੀ ਸ਼ਾਂਤੀ ਹੋਣੀ ਸ਼ੁਰੂ ਹੋ ਜਾਣੀ ਹੈ ਕਿ ਉਹਨਾਂ ਨੂੰ ਕੀ ਕਰਨਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਵਾਪਰ ਰਹੀਆਂ ਇਸ ਵੇਲੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੜੀ ਤੇਜ਼ੀ ਦੇ ਨਾਲ, ਡਿਪਾਰਟਮੈਂਟ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਇਹ ਚੀਜ਼ਾਂ ਆ ਰਹੀਆਂ ਹੈਗੀਆਂ। ਹਰ ਇੱਕ ਚੀਜ਼ ਤੁਸੀਂ ਦੇਖ ਲਓ ਅੱਜ ਰਾਜਕਿਰਨ, ਜੇ ਅੱਜ ਦੇਖੋ ਤਾਂ ਅੱਜ ਕੱਲ੍ਹ ਹੁਣ ਆਡਿਟਸ ਜਿਹੜੇ ਆ, ਨਵੀਂ ਕੰਪਨੀ ਦਾ ਆਡਿਟ, ਜਿੱਦਾਂ ਕਿ ਮੈਂ ਪਹਿਲਾਂ ਉਦੋਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜਾ ਕੰਟੱਕੀ ਵਾਲਾ ਸ਼ੋਅ ਆ ਕਿ ਅਜੇ ਤੱਕ ਨਵੇਂ ਕੰਪਨੀਆਂ ਦੇ ਆਡਿਟ ਸਿਰਫ 20% ਆਉਂਦੇ, 25% ਆਉਂਦੇ ਸੀਗੇ, ਲੇਕਿਨ ਹੁਣ ਉਹ 95% ਤੱਕ ਲੈ ਕੇ ਜਾਣ ਨੂੰ ਹੋ ਗਏ ਆ ਕਿ 95। ਹੁਣ ਸਾਡੇ ਘੱਟੋ ਘੱਟ 4 ਤੋਂ 5-6 ਆਡਿਟ ਜਿਹੜੇ ਆ ਵੀਕਲੀ ਬੇਸਿਸ ਦੇ ਉੱਤੇ ਸਾਡੇ ਕੋਲ ਆਉਂਦੇ ਆ ਕਿ ਜਿਹੜੇ ਅਸੀਂ ਵੀ ਹੈਲਪ ਦੈਮ ਆਊਟ। ਅਤੇ ਉਹ ਆਡਿਟ ਦੇ ਰਾਜਕਿਰਨ ਜਿਹੜੀਆਂ ਚੀਜ਼ਾਂ ਅੱਜ ਤੱਕ ਅਸੀਂ ਕਦੀ ਸੁਣੀਆਂ ਨਹੀਂ ਸੀਗੀਆਂ, ਉਹ ਚੀਜ਼ਾਂ ਵੀ ਅੱਜ ਉਹ ਮੰਗ ਰਹੇ ਹੈਗੇ ਆਡਿਟ ਦੇ ਵਿੱਚ ਤੁਹਾਡੇ ਕੋਲੋਂ। ਜਿੱਦਾਂ ਕਿ ਇੱਕ ਤਾਂ ਜਿਹੜੀ ਡਰਾਈਵਰ ਹਾਇਰਿੰਗ ਆ ਉਹਦੇ ਉੱਤੇ ਇੰਨਾ ਕੁ ਜ਼ਿਆਦਾ ਸਟ੍ਰੈਸ ਕਰ ਰਹੇ ਆ, ਕਿਉਂਕਿ ਡਰਾਈਵਰ ਹਾਇਰਿੰਗ ਦੀ ਉਹਦੀ ਬੈਕਗਰਾਊਂਡ ਚੈੱਕ, ਉਹਦੀਆਂ ਪਿਛਲੀਆਂ ਕੰਪਨੀਆਂ ਦੇ ਰੈਫਰੈਂਸ ਚੈੱਕ, ਉਹਦੀ MVR ਰਿਪੋਰਟ, ਉਹਦੀ PSP ਰਿਪੋਰਟ, ਤੁਸੀਂ ਕਿੱਦਣ ਡਰਾਈਵਰ ਹਾਇਰ ਕੀਤਾ ਸੀਗਾ, ਕਿੱਦਣ ਡਰਾਈਵਰ ਫਾਇਰ ਕੀਤਾ ਆ, ਕਿੱਦਣ ਤੁਸੀਂ ਉਹਦੀ MVR ਰਿਪੋਰਟ ਪੁੱਲ ਕੀਤੀ ਆ, ਕਿੱਦਣ ਤੁਸੀਂ ਉਹਦੀ ਕਲੀਅਰਿੰਗ ਹਾਊਸ ਰਿਪੋਰਟ ਪੁੱਲ ਕੀਤੀ ਆ, ਕੁਐਰੀ ਪੁੱਲ ਕੀਤੀ ਆ। ਈਚ ਐਂਡ ਐਵਰੀ ਡੀਟੇਲ ਮੰਗ ਰਹੇ ਆ। ਸੋ ਇਹ ਆ ਕਿ ਜੇ ਤੁਹਾਡੇ ਕੋਲ ਅੱਜ ਮੰਨ ਲਓ ਕਿ 3 ਡਰਾਈਵਰ ਆ, ਤੁਸੀਂ 3 ਡਰਾਈਵਰ ਰਨ ਕਰ ਰਹੇ ਆ, ਪਰ ਪਿਛਲੇ ਸਾਲ ਤੁਸੀਂ 5-6 ਡਰਾਈਵਰ ਹਾਇਰ ਕੀਤੇ ਚਲੇ ਗਏ, ਹੈ ਨਾ, ਉਹਨਾਂ ਦਾ ਰੈਕਡ ਕਿੱਥੇ ਆ, ਉਹਨਾਂ ਦਾ ਡਾਟਾ ਕਿੱਥੇ ਆ, ਜਿਹੜੇ ਹਾਇਰ ਕੀਤੇ ਸੀ ਔਰ ਹਾਇਰ ਕਰਨ ਤੋਂ ਬਾਅਦ ਚਲੇ ਗਏ ਆ, ਉਹਨਾਂ ਦੀਆਂ ਚੀਜ਼ਾਂ ਕਿੱਥੇ ਆ। ਸੋ ਬੜੀਆਂ ਡੀਟੇਲ ਦੇ ਵਿੱਚ ਡਰਾਈਵਰ ਹਾਇਰਿੰਗ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਜਾ ਰਿਹਾ ਹੈਗਾ। ਹੋਰ ਜਿਹੜਾ ਜ਼ੋਰ ਹੈਗਾ ਉਹ ਆਬਵੀਅਸਲੀ ਜਿਹੜਾ ELD ਹੈਗੀ ਆ ਉਹਦੇ ਉੱਤੇ ਤਾਂ ਜ਼ੋਰ ਹੈਗਾ ਹੀ ਆ, ਔਰ ਜਿਹੜਾ ਹੁਣ ਇਸ ਵੇਲੇ 72 ਘੰਟੇ ਰੋਡ ਚੈੱਕ ਚੱਲ ਰਿਹਾ ਹੈਗਾ, ਉਹਦੇ ਵਿੱਚ ਵੀ ਜਿਹੜਾ ELD ਦੀ ਆਲਟਰੇਸ਼ਨ ਆ ਉਹਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ। ਆ ਜਿਹੜੇ ਇਸ ਵੇਲੇ 72 ਆਵਰ ਚੱਲ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ 72 ਆਵਰ 'ਚ ਖਾਲੀ ਹੈ ਸੜਕਾਂ ਖਾਲੀ ਆ ਜੀ। ਕੱਲ ਮੈਨੂੰ ਪਤਾ ਲੱਗਾ ਕਿ ਰੇਟ ਜਿਹੜੇ ਆ, ਸਪੌਟ ਰੇਟ ਹੈਗੇ ਆ, ਉਹ ਟੋਟਲੀ ਸਪਾਈਕ ਕਰ ਗਏ ਸੀਗੇ, ਬਹੁਤ ਜ਼ਿਆਦਾ ਇਹ 3 ਦਿਨਾਂ ਨੇ ਸਪਾਈਕ ਕੀਤੇ ਹੈਗੇ। ਓ ਵਾਓ, ਇੰਨਾ ਜਿਹੜਾ ਉਹ ਫਰਕ ਉਹ ਪੈ ਜਾਂਦਾ ਆ। ਤੇ ਪਰ ਹੁਣ ਮਸਲਾ ਤਾਂ ਇਹੀ ਆ, ਹੁਣ ਤੁਸੀਂ ਆਡਿਟ ਦਾ ਵੀ ਦੱਸਿਆ, ਆਪਾਂ ਮੋਟਸ ਦਾ ਵੀ ਜਿਹੜਾ ਦੱਸਿਆ, ਤੇ ਇਸ ਵਾਰੀ ਫੋਕਸ ਤਾਂ ਮੈਨੂੰ ਲੱਗਦਾ ਇੰਗਲਿਸ਼ ਪ੍ਰੋਫੀਸ਼ੀਐਂਸੀ ਤੇ ਵੀ ਇਹਨਾਂ ਨੇ ਰੱਖਣਾ ਹੈ ਕਿ ਨਹੀਂ, ਦੂਜੇ ਉਹ ਤਾਂ ਰਾਜਕਿਰਨ ਉਹ ਤਾਂ ਹੁਣ ਆਲਮੋਸਟ ਐਵਰੀ ਡੇ ਦਾ ਹੀ ਕੰਮ ਬਣ ਚੁੱਕਿਆ ਹੈਗਾ। ਤੇ ਜਿਹੜੀ ਇੱਕ ਖਬਰ, ਸਾਡੇ ਇੱਕ ਕਲਾਇੰਟ ਹੈਗੇ ਆ, ਉਹਨਾਂ ਦਾ ਇੱਕ ਡਰਾਈਵਰ ਜਿਹੜਾ ਆ, ਉਹ ਕੱਲ ਕਿ ਪਰਸੋਂ ਦੀ ਗੱਲ ਹੈਗੀ ਆ, ਐਰੀਜ਼ੋਨਾ ਤੋਂ ਆ ਰਹੇ ਸੀਗੇ, ਨਾਨ ਡੋਮਿਸਾਈਲ ਲਾਇਸੈਂਸ ਸੀਗਾ, ਇੱਕ ਨਾਲ ਜਿਹੜਾ ਚਲਾ ਰਿਹਾ ਸੀ ਉਹ ਗ੍ਰੀਨ ਕਾਰਡ ਹੋਲਡਰ ਸੀਗਾ। ਸੋ ਉਹਨਾਂ ਨੇ ਐਰੀਜ਼ੋਨਾ ਦੇ ਵਿੱਚ ਮਤਲਬ ਕਿ ਰਾਸਤੇ ਤੇ ਖੜਿਆਂ ਨੂੰ ਹੀ ਉਹ ਡਰਾਈਵਰ ਨੂੰ ਪਿੱਛੋਂ ਬੰਕ 'ਚੋਂ ਉਠਾ ਕੇ ਤੇ ਲੈ ਗਏ ਨਾਲ, ਤੇ ਬਾਕੀ ਦੂਸਰੇ ਨੂੰ ਕਿਹਾ ਵੀ ਤੂੰ ਆਪਣਾ ਟਰੱਕ ਲੈ ਜਾ। ਸੋ ਗ੍ਰੀਨ ਕਾਰਡ ਵਾਲੇ ਨੂੰ ਕਿਹਾ, ਦੂਜੇ ਨੂੰ ਲੈ ਗਏ ਤੇ ਇਹਨੂੰ ਰੱਖ ਲਿਆ। ਹਾਂਜੀ, ਸੋ ਇਹ ਚੀਜ਼ ਅਜੇ ਵੀ ਸਟਿਲ ਵਾਪਰ ਰਹੀ ਹੈਗੀ ਆ, ਕਿਉਂਕਿ ਮੈਂ ਜ਼ਿਆਦਾ ਇਹ 'ਤੇ ਗੱਲ ਤਾਂ ਨਹੀਂ ਕਰਦਾ ਹੈਗਾ ਕਿਉਂਕਿ ਐਵੇਂ ਆਪਾਂ ਕੇਓਸ ਨਹੀਂ ਬਣਾਉਣੀ ਚਾਹੁੰਦੇ, ਆਪਣੀ ਕਮਿਊਨਿਟੀ ਦੇ ਵਿੱਚ ਕੇਓਸ ਨਹੀਂ ਕਰਨੀ ਚਾਹੁੰਦੇ। ਪਰ ਇਹ ਆ ਕਿ ਇਫ ਯੂ ਆਰ ਵਰਕਿੰਗ ਐਜ਼ ਅ ਨਾਨ ਡੋਮਿਸਾਈਲ, ਯੂ ਬੈਟਰ ਬੀ ਕੇਅਰਫੁਲ, ਕਿਉਂਕਿ ਸਿਚੁਏਸ਼ਨਸ ਜਿਹੜੀਆਂ ਆ ਉਹ ਕਾਫੀ ਜਿਹੜੀਆਂ ਵਿਗੜਦੀਆਂ ਜਾ ਰਹੀਆਂ। ਜੀ,